विंडोज़ टीवी देख रहे सारे दर्शकों ਨੂੰ ਮੇਰੇ ਵੱਲੋਂ ਨਾਲੀ ਗੋਬਿੰਦ ਰਾਏ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਹਿੰਦ, ਨਮਸਕਾਰ। ਮੋਦੀ ਲਹਿਰ ਅੱਜ ਪੂਰੇ ਜੋਰਾਂ ਸ਼ੋਰਾਂ ਤੇ ਜੀ 19 ਤਰੀਕ ਨੂੰ ਵੋਟਾਂ ਹੋਈਆਂ ਸੀ ਤੇ ਅੱਜ ਰਿਜ਼ਲਟ ਆ ਗਏ ਆ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਮੋਦੀ ਲਹਿਰ ਫਿਰ ਦੁਬਾਰਾ ਰਿਪੀਟ ਹੋ ਚੁੱਕੀ ਆ ਔਰ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ। ਇਸ ਵੇਲੇ ਅਸੀਂ ਨਕੋਦਰ ਵਿੱਚ ਖੜੇ ਹਾਂ, ਫੁਆਰਾ ਚੌਂਕ ਦੇ ਵਿੱਚ ਬੀਜੇਪੀ ਦੇ ਸਮਰਥਕ ਪੂਰੇ ਇਹ ਜਸ਼ਨ ਮਨਾ ਰਹੇ ਆ ਜੀ, ਕਿਉਂਕਿ नरेंद्र साहब मोदी साहब जो प्राइम मिनिस्टर अगले 5 सालों फिर वो देश की सेवा करेंगे। तो आप पुछते हैं जिन्ना भी ग्रुप है बीजेपी का अज खुशी मना रहे हैं, पहले इन्हों तो मुबारकबाद लेने। हाँ जी, हाँ जी, सब तो पहले तो मुबारकबाद जी, बहुत बहुत बधाइयाँ जी पूरे भारत वर्ष के नागरिक और जिन्होंने मोदी साहब का समर्थन किया उन्होंने बहुत बहुत बधाई। अपने पंजाब ਦੇ ਵਿੱਚ 8 ਸੀਟਾਂ ਕਾਂਗਰਸ ਲੈ ਕੇ ਗਈ, 2 ਸੀਟਾਂ बीजेपी और 2 ਸੀਟਾਂ ਅਕਾਲੀ ਦਲ, 1 ਸੀਟ ਆਮ ਆਦਮੀ ਪਾਰਟੀ। ਮੈਂ ਕੁਐਸਚਨ ਮੇਰੇ ਮਨ 'ਚ ਸਵੇਰ ਦਾ ਸੀ, ਮੈਂ ਸ਼ਾਇਦ 2-3 ਵਾਰੀ ਪੁੱਛਿਆ ਵੀ ਆ ਕਿ ਪੰਜਾਬ ਦੇ ਵਿੱਚ बीजेपी ਅਕਾਲੀ ਦਲ ਨੂੰ ਇੰਨਾ ਵੱਡਾ ਸਮਰਥਨ ਕਿਉਂ ਨਹੀਂ ਮਿਲਿਆ। देखो असी 13 सीटां जो 3 सीटां असी बीजेपी ने इंडिपेंडेंट तौर पर लड़ियां और तिन्नां दे विचों असी 2 सीटां बहुत वधिया मार्जन दे नाल जित्तियां। एक जिन्हां दे विचों सनी देओल जी और साडे फगवाड़ा तो MLA साहब जिन्हां ने हुशियारपुर लोक सभा सीट जित्ती है श्री सोम प्रकाश जी, और 3 सीटां दे विचों असी 2 सीटां बहुत वधिया तरीके नाल जित्तियां। बाकी 2 अकाली दल दीयां सीटां आ और बाकी जड़ियां हरियां उत्ते भी असी मंथन करांगे। भारतीय जनता पार्टी जिंदाबाद। अच्छा, मैं गुरदासपुर दौरे ते गया सी, सुनील जाखड़ जी नाल मेरी गलबात हुई तो उन्होंने मैंने दस्सिया कि ਜਿਹੜੇ ਫਿਲਮੀ ਐਕਟਰ ਸਨੀ ਦਿਓਲ ਸਾਹਿਬ ਆਏ ਆ ਉਹ ਇੱਕ ਮਖੌਟਾ ਆਏ ਆ ਹਰਨਗੇ ਚਲੇ ਜਾਣਗੇ, ਲੇਕਿਨ ਸਨੀ ਦਿਓਲ ਨਾਲ ਜਦੋਂ ਮੇਰੀ ਮੁਲਾਕਾਤ ਹੋਈ ਨਾ ਉਹ ਬੜੀ ਗੱਲ ਕਰ ਰਹੇ ਸੀਗੇ ਬਈ ਇੱਦਾਂ ਦਾ ਕੁਝ ਵੀ ਨਹੀਂ ਹੋਊਗਾ। ਉਹ ਬਹੁਤ ਹੀ ਪਿਆਰ ਨਾਲ ਗੱਲ ਕਰ ਰਹੇ ਸੀ। ਤੁਹਾਨੂੰ ਲੱਗਦਾ ਵੀ ਸੁਨੀਲ ਜਾਖੜ ਸਾਹਿਬ ਦਾ ਹੰਕਾਰ ਟੁੱਟ ਗਿਆ? ਕਈ ਕਹਿੰਦੇ ਉਹਨਾਂ ਦਾ ਹੰਕਾਰ ਟੁੱਟ ਗਿਆ। ਬਲਦੇਵ ਸੁਨੀਲ ਜਾਖੜ ਦੀ ਜਿੱਥੋਂ ਤੱਕ ਗੱਲ ਹੈ ਜੀ, ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ, ਠੀਕ ਹੈ, ਅਸੀਂ ਉਹਨਾਂ ਦੇ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰਾਂਗੇ। ਲੇਕਿਨ ਜਦੋਂ ਪਹਿਲੀ ਵਾਰੀ ਸ਼੍ਰੀ ਵਿਨੋਦ ਖੰਨਾ ਜੀ ਜਦੋਂ ਇਲੈਕਸ਼ਨ ਲੜੇ ਸੀ ਉਦੋਂ ਵੀ ਇਹੀ ਕੁਝ ਭਾਸ਼ਾ ਬੋਲਦੇ ਸੀ, ਲੇਕਿਨ ਉਹਨਾਂ ਨੇ 4 ਵਾਰੀ MP ਬਣ ਕੇ ਗੁਰਦਾਸਪੁਰ ਹਲਕੇ ਦੀ ਸੇਵਾ ਕੀਤੀ ਹੈ। ਇਸੇ ਤਰੀਕੇ ਨਾਲ ਹੀ ਸ਼੍ਰੀ ਸਨੀ ਦਿਓਲ ਜੀ ਇਸੇ ਤਰੀਕੇ ਨਾਲ ਹੀ ਸੇਵਾ ਕਰਦੇ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਇੰਡੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ BJP ਨੂੰ ਟੋਟਲ ਕਿੰਨੀਆਂ ਸੀਟਾਂ ਮਿਲੀਆਂ ਨੇ? 300 ਪਲੱਸ 345 NDA 345 NDA ਨੂੰ ਮਿਲੀਆਂ ਜੀ। ਪਰ ਹੁਣ ਕੱਲ੍ਹ 1-2 ਸੀਟਾਂ ਜਦੋਂ ਅਸੀਂ ਆਪਣਾ ਇਹ ਯਾਤਰਾ ਸ਼ੁਰੂ ਕੀਤੀ ਆ ਆਪਣੀ ਜਸ਼ਨ ਮਨਾਉਣ ਦੀ, ਉਦੋਂ ਹਾਲੇ ਕੁਛ ਧਿਆਨ ਹੋਣੇ ਬਾਕੀ ਸੀ। ਉਸ ਪਾਸ ਸਥਿਤੀ ਜਿਹੜੀ ਆ ਹੁਣ ਥੋੜ੍ਹੀ ਦੇਰ ਤੱਕ BJP ਦੀ ਇੰਡੀਪੈਂਡੈਂਟ 296 ਪਲੱਸ ਆ। ਓਕੇ, ਇਹ ਬਹੁਤ ਵੱਡੀ ਜਿੱਤ ਕਹੀ ਜਾ ਸਕਦੀ ਕਿਉਂਕਿ BJP ਨੇ ਪਹਿਲਾਂ ਹੀ ਕਿਹਾ ਸੀ ਅਸੀਂ ਆਪਣੇ ਦਮ ਦੇ ਉੱਤੇ ਸਾਰਾ ਕੁਝ ਕਰਾਂਗੇ। ਅਮਿਤ ਜੀ ਭਾਜੀ, ਹਾਂਜੀ, ਮੁਬਾਰਕਾਂ ਸਾਰਿਆਂ ਨੂੰ। ਕੀ ਕਹਿਣਾ ਚਾਹੁੰਦੇ ਇਸ ਜਿੱਤ ਦੀ? ਅਸੀਂ ਇਸ ਜਿੱਤ ਸਾਡੀ ਬਹੁਤ ਜਦੋਜਹਿਦ ਸਾਡੇ ਕਾਰਜਕਰਤਾ ਨੇ ਕੀਤੀ ਆ। ਸਾਡੇ ਕਾਰਜਕਰਤਾ ਬਹੁਤ ਮਿਹਨਤ ਕਰਦੇ ਆ ਰਹੇ ਆ। ਉਹਨਾਂ ਨੂੰ ਅੱਜ ਉਹ ਮਾਣ ਸਨਮਾਨ ਪੂਰਾ ਮਿਲਿਆ ਕਿਉਂਕਿ ਸਾਡੇ ਨਰਿੰਦਰ ਮੋਦੀ ਜੀ ਇੰਨੀਆਂ ਸੀਟਾਂ ਲੈ ਕੇ ਹਿੰਦੁਸਤਾਨ ਦੇ ਵਿੱਚ ਸਰਕਾਰ ਦੁਆਰਾ ਬਣਾ ਰਹੇ ਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਕਾਰਜਕਰਤਾ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਆ, ਜਿਸ ਕਰਕੇ ਇਹ ਸਾਡਾ ਸੁਪਨਾ ਸਾਕਾਰ ਹੋਇਆ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਮੋਦੀ ਸਾਹਿਬ ਦੇ ਬਹੁਤ ਜੈਕਾਰੇ ਲੱਗ ਰਹੇ ਆ। ਸਵੇਰ ਦੇ ਤੁਹਾਨੂੰ ਯਕੀਨ ਸੀ ਪੂਰਾ ਵੀ ਉਹ 100% ਵੋਟਾਂ ਨਾਲ ਜਿੱਤਣਗੇ? ਬਿਲਕੁਲ 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 ਯਕੀਨ ਸਾਨੂੰ ਅੱਜ ਦਾ ਨਹੀਂ, ਬੜੇ ਟਾਈਮ ਤੋਂ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਕੀਤੇ ਕੰਮਾਂ ਦਾ ਜਿਹੜਾ ਕੰਮ ਕੀਤੇ ਆ ਲੋਕਾਂ ਨੇ ਉਹਨਾਂ ਕੰਮਾਂ ਨੂੰ ਸਮਰਥਨ ਦਿੱਤਾ। ਉਹ ਸਾਨੂੰ ਵਿਸ਼ਵਾਸ ਸੀ ਸਾਡੇ ਕੱਲਾ ਕਾਰਜਕਰਤਾ BJP ਦਾ, ਭਾਰਤੀ ਜਨਤਾ ਪਾਰਟੀ ਦਾ ਸਾਰਾ ਰਾਸ਼ਟਰ ਦੇ ਹਿੱਤ ਲਈ ਕੰਮ ਕਰਦਾ ਆ ਔਰ ਸਹੀ ਆਪਣੇ ਕੰਮਾਂ ਦੇ ਉੱਤੇ ਸਾਨੂੰ। भारत माता की जय, भारत माता की जय, भारत माता की जय। ਜਿਹੜੇ ਸ਼ਹਿਰ ਦੇ ਕੁਝ ਮੁੱਦੇ ਆ मोदी 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 मोदी। ਹਾਂ, ਮੋਦੀ ਸਾਹਿਬ ਦਾ ਨਾਰਾ ਪੂਰਾ ਲੱਗ ਰਿਹਾ ਜ਼ੋਰ ਸ਼ੋਰ ਨਾਲ। ਮੈਂ ਇੱਕ ਸਵਾਲ ਕਰਨਾ ਚਾਹਾਂਗਾ, ਜਿਹੜੇ ਸ਼ਹਿਰ ਦੇ ਮੁੱਦੇ ਆ ਹੁਣ ਲੱਗਦਾ ਪੂਰੇ ਹੋ ਜਾਣਗੇ ਕਿਉਂਕਿ ਅਕਾਲੀ ਦਲ ਤਾਂ ਇੱਥੋਂ ਸੀਟ ਹਾਰ ਗਿਆ ਨੇ ਬਹੁਤ ਘੱਟ ਮਾਰਜਨ ਤੇ
ਮਾਰਜਨ ਤੇ ਦੇਖੋ ਜਿਹੜੀ ਪਹਿਲੀ ਹਾਰ ਸੀ ਪਿਛਲੀ ਵਾਰੀ ਟੀਨੂ ਜੀ ਹਰੇ ਸੀਗੇ ਉਹ ਤਕਰੀਬਨ 80-85 ਹਜ਼ਾਰ ਨਾਲ ਹਰੇ ਸੀ। ਬਹੁਤ ਘੱਟ ਮਾਰਜਨ ਤੇ ਅਸੀਂ ਇਹ ਸੀਟ ਹਰੇ ਆ। ਬਾਕੀ ਜਿੱਥੇ ਸ਼ਹਿਰ ਦੇ ਮੁੱਦਿਆਂ ਦੀ ਗੱਲ ਆ, ਸਾਡੇ ਐਮਐਲਏ ਸਾਹਿਬ ਵਿਧਾਇਕ ਵੀ ਮੌਜੂਦਾ ਵਿਧਾਇਕ ਨੇ, ਅਸੀਂ ਇੱਥੋਂ ਲੀਡ ਵੀ 3000 ਤੋਂ ਪਲੱਸ ਦੀ ਅਸੀਂ ਲੀਡ ਦਿੱਤੀ ਆ। ਉਹ ਸ਼ਹਿਰ ਦੇ ਵਿਕਾਸ ਕਾਰਜ ਤੁਸੀਂ ਪਿਛਲੀ ਸਰਕਾਰ ਤੋਂ ਦੇਖ ਸਕਦੇ, ਜਦ ਦੀ ਅਕਾਲੀ ਸਰਕਾਰ ਆਈ ਆ ਸ਼ਹਿਰ ਦੇ ਮੁੱਦੇ ਤਕਰੀਬਨ 80% ਤੋਂ ਵੱਧ ਹੱਲ ਹੋ ਚੁੱਕੇ ਨੇ। ਇਹ 'ਚ ਕੋਈ ਵੱਡੀ ਗੱਲ ਨਹੀਂ। ਉਹ ਸਰਕਾਰ ਸਾਡੀ ਸੈਂਟਰ ਦੇ ਵਿੱਚ ਆ ਗਈ ਆ। ਜਿਹੜੇ ਬਾਕੀ ਰਹਿੰਦੇ ਮੁੱਦੇ ਹੈਗੇ ਆ, ਬੜੀ ਜਲਦੀ ਹੱਲ ਹੋ ਜਾਣਗੇ। ਮਿਲੀਆਂ ਜੀ, ਪਰ ਹੁਣ ਕੱਲ ਇੱਕ ਦੋ ਸੀਟਾਂ ਜਦੋਂ ਅਸੀਂ ਆਪਣਾ ਇਹ ਯਾਤਰਾ ਸ਼ੁਰੂ ਕੀਤੀ ਆ ਆਪਣੀ ਜਸ਼ਨ ਮਨਾਉਣ ਦੀ, ਉਦੋਂ ਹਾਲੇ ਕੁਝ ਧਿਆਨ ਹੋਣੇ ਬਾਕੀ ਸੀ। ਉਸ ਪਾਸ ਸਥਿਤੀ ਜਿਹੜੀ ਆ ਹੁਣ ਥੋੜੀ ਦੇਰ ਤੱਕ ਬੀਜੇਪੀ ਦੀ ਇੰਡੀਪੈਂਡੈਂਟ 296 ਪਲੱਸ ਆ। ਓਕੇ, ਇਹ ਬਹੁਤ ਵੱਡੀ ਜਿੱਤ ਕਹੀ ਜਾ ਸਕਦੀ ਕਿਉਂਕਿ ਬੀਜੇਪੀ ਨੇ ਪਹਿਲਾਂ ਹੀ ਕਿਹਾ ਸੀ ਅਸੀਂ ਆਪਣੇ ਦਮ ਦੇ ਉੱਤੇ ਸਾਰਾ ਕੁਝ ਕਰਾਂਗੇ। ਅਮਿਤ ਜੀ ਭਾਜੀ, ਹਾਂਜੀ ਮੁਬਾਰਕਾਂ ਸਾਰਿਆਂ ਨੂੰ। ਕੀ ਕਹਿਣਾ ਚਾਹੁੰਦੇ ਇਸ ਜਿੱਤ ਦੀ? ਅਸੀਂ ਇਸ ਜਿੱਤ ਤੇ ਸਾਡੀ ਬਹੁਤ ਜਦੋਂਜਹਿਦ ਸਾਡੇ ਕਾਰਜਕਰਤਾ ਨੇ ਕੀਤੀ ਆ। ਸਾਡੇ ਕਾਰਜਕਰਤਾ ਬਹੁਤ ਮਿਹਨਤ ਕਰਦੇ ਆ ਰਹੇ ਆ। ਉਹਨਾਂ ਨੂੰ ਅੱਜ ਉਹ ਮਾਣ ਸਨਮਾਨ ਪੂਰਾ ਮਿਲਿਆ ਕਿਉਂਕਿ ਸਾਡੇ ਨਰਿੰਦਰ ਮੋਦੀ ਜੀ ਇੰਨੀਆਂ ਸੀਟਾਂ ਲੈ ਕੇ ਹਿੰਦੁਸਤਾਨ ਦੇ ਵਿੱਚ ਸਰਕਾਰ ਦੁਆਰਾ ਬਣਾ ਰਹੇ ਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ ਕਾਰਜਕਰਤਾ ਦਾ, ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਆ, ਜਿਸ ਕਰਕੇ ਇਹ ਸਾਡਾ ਸੁਪਨਾ ਸਾਕਾਰ ਹੋਇਆ। ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਦੇ ਬਹੁਤ ਜੈਕਾਰੇ ਲੱਗ ਰਹੇ ਆ। ਸਵੇਰ ਦੇ ਹੀ ਤੁਹਾਨੂੰ ਯਕੀਨ ਸੀ ਪੂਰਾ ਵੀ ਉਹ 100% ਵੋਟਾਂ ਨਾਲ ਜਿੱਤਣਗੇ? ਬਿਲਕੁਲ ਇਹ ਯਕੀਨ ਸਾਨੂੰ ਅੱਜ ਦਾ ਨਹੀਂ, ਬੜੇ ਟਾਈਮ ਤੋਂ ਸੀ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਕੀਤੇ ਕੰਮਾਂ ਦਾ ਜਿਹੜਾ ਕੰਮ ਕੀਤੇ ਆ, ਲੋਕਾਂ ਨੇ ਉਹਨਾਂ ਕੰਮਾਂ ਨੂੰ ਸਮਰਥਨ ਦਿੱਤਾ। ਉਹ ਸਾਨੂੰ ਵਿਸ਼ਵਾਸ ਸੀ ਸਾਡੇ ਕੱਲਾ ਕਾਰਜਕਰਤਾ ਬੀਜੇਪੀ ਦਾ, ਭਾਰਤੀ ਜਨਤਾ ਪਾਰਟੀ ਦਾ ਇਹ ਸਾਰਾ ਰਾਸ਼ਟਰ ਦੇ ਹਿੱਤ ਲਈ ਕੰਮ ਕਰਦਾ ਆ। ਔਰ ਸਹੀ ਆਪਣੇ ਕੰਮਾਂ ਦੇ ਉੱਤੇ ਸਾਨੂੰ ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜਿਹੜੇ ਸ਼ਹਿਰ ਦੇ ਕੁਝ ਮੁੱਦੇ ਆ ਮੋਦੀ 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 ਹਾਂ, ਮੋਦੀ ਸਾਹਿਬ ਦਾ ਨਾਰਾ ਪੂਰਾ ਲੱਗ ਰਿਹਾ ਜ਼ੋਰ ਸ਼ੋਰ ਨਾਲ। ਮੈਂ ਇੱਕ ਸਵਾਲ ਕਰਨਾ ਚਾਹਾਂਗਾ, ਜਿਹੜੇ ਸ਼ਹਿਰ ਦੇ ਮੁੱਦੇ ਆ ਹੁਣ ਲੱਗਦਾ ਪੂਰੇ ਹੋ ਜਾਣਗੇ? ਕਿਉਂਕਿ ਅਕਾਲੀ ਦਲ ਤਾਂ ਇੱਥੋਂ ਸੀਟ ਹਾਰ ਗਿਆ ਨੇ ਬਹੁਤ ਘੱਟ ਮਾਰਜਨ ਤੇ। ਮਾਰਜਨ ਤੇ ਦੇਖੋ ਜਿਹੜੀ ਪਹਿਲੀ ਹਾਰ ਸੀ ਪਿਛਲੀ ਵਾਰੀ ਟੀਨੂ ਜੀ ਹਰੇ ਸੀਗੇ ਉਹ ਤਕਰੀਬਨ 80-85 ਹਜ਼ਾਰ ਨਾਲ ਹਰੇ ਸੀ। ਬਹੁਤ ਘੱਟ ਮਾਰਜਨ ਤੇ ਅਸੀਂ ਇਹ ਸੀਟ ਹਰੇ ਆ। ਬਾਕੀ ਜਿੱਥੇ ਸ਼ਹਿਰ ਦੇ ਮੁੱਦਿਆਂ ਦੀ ਗੱਲ ਆ, ਸਾਡੇ ਐਮਐਲਏ ਸਾਹਿਬ ਵਿਧਾਇਕ ਵੀ ਮੌਜੂਦਾ ਵਿਧਾਇਕ ਨੇ, ਅਸੀਂ ਇੱਥੋਂ ਲੀਡ ਵੀ 3000 ਤੋਂ ਪਲੱਸ ਦੀ ਅਸੀਂ ਲੀਡ ਦਿੱਤੀ ਆ। ਉਹ ਸ਼ਹਿਰ ਦੇ ਵਿਕਾਸ ਕਾਰਜ ਤੁਸੀਂ ਪਿਛਲੀ ਸਰਕਾਰ ਤੋਂ ਦੇਖ ਸਕਦੇ, ਜਦ ਦੀ ਅਕਾਲੀ ਸਰਕਾਰ ਆਈ ਆ ਸ਼ਹਿਰ ਦੇ ਮੁੱਦੇ ਤਕਰੀਬਨ 80% ਤੋਂ ਵੱਧ ਹੱਲ ਹੋ ਚੁੱਕੇ ਨੇ। ਇਹ 'ਚ ਕੋਈ ਵੱਡੀ ਗੱਲ ਨਹੀਂ। ਉਹ ਸਰਕਾਰ ਸਾਡੀ ਸੈਂਟਰ ਦੇ ਵਿੱਚ ਆ ਗਈ ਆ। ਜਿਹੜੇ ਬਾਕੀ ਰਹਿੰਦੇ ਮੁੱਦੇ ਹੈਗੇ ਆ, ਬੜੀ ਜਲਦੀ ਹੱਲ ਹੋ ਜਾਣਗੇ। ਓਕੇ, ਅੱਛਾ, ਹੋਰ ਵੀ ਕਈ ਸਮਰਥਕ ਆ ਜਿਹੜੇ ਆਪਣੇ ਸਾਡੇ ਇੰਡੋਸ ਚੈਨਲ ਦੇ ਨਾਲ ਗੱਲ ਕਰਨੇ, ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਜੀ? ਦੇਸ਼ ਵਿੱਚੋਂ ਇੰਡੋਸ ਚੈਨਲ ਸਾਡਾ ਪੂਰੇ ਯੂਰਪ 'ਚ ਚੱਲਦਾ, ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਹਰ ਪਾਸੇ ਚੱਲਦਾ। ਉੱਥੇ ਦੇ ਦਰਸ਼ਕਾਂ ਨੂੰ, ਬੀਜੇਪੀ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਜੀ? ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਇੰਟਰਨੈਸ਼ਨਲ ਦੇ ਜਿਹੜੇ ਆਪਣੇ ਐਨਆਰਆਈ ਵੀਰ ਆ, ਉਹਨਾਂ ਸਾਰਿਆਂ ਨੂੰ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਪੁਰਜੋਰ ਮੋਦੀ ਦਾ ਸਮਰਥਨ ਕੀਤਾ। ਮੋਦੀ ਦਾ ਸਮਰਥਨ ਇਸ ਕਰਕੇ ਜ਼ਰੂਰੀ ਸੀਗਾ ਕਿਉਂਕਿ ਸਾਡੇ ਆਉਣ ਵਾਲੇ 25-50 ਸਾਲ ਦਾ ਰੋਡ ਮੈਪ ਤਿਆਰ ਹੋਵੇ ਬਈ ਅਸੀਂ ਆਪਣਾ ਦੇਸ਼ ਕਿਸ ਬੰਦੇ ਨੂੰ ਸੌਂਪਣ ਜਾ ਰਹੇ ਹਾਂ। ਇਹ ਵੋਟਾਂ ਸਿਰਫ ਕਿਸੇ ਸਟੇਟ ਦੀਆਂ ਨਹੀਂ ਸੀਗੀਆਂ, ਇਹ ਵੋਟਾਂ ਦੇਸ਼ ਨੂੰ ਸਮਰਪਿਤ ਸੀਗੀਆਂ। ਪਿਛਲੇ 55-60 ਸਾਲ ਤੋਂ ਕਾਂਗਰਸ ਪਾਰਟੀ ਜੋ ਰਾਜ ਕਰਦੀ ਆਈ ਆ, ਜੋ ਉਹਨਾਂ ਨੇ ਮਤਲਬ ਖਾਮੀਆਂ ਰੱਖੀਆਂ ਦੇਸ਼ ਦੇ ਵਿੱਚ, ਮੋਦੀ ਸਾਹਿਬ ਨੇ 5 ਸਾਲ ਦੇ ਵਿੱਚ ਉਹ ਸਾਬਤ ਕਰਤਾ ਵੀ ਭਾਰਤ ਕਿਸੇ ਚੀਜ਼ ਦੇ ਵਿੱਚੋਂ ਪਿੱਛੇ ਨਿਗਾ। ਇਸ ਕਰਕੇ ਜਿਹੜਾ ਆਉਣ ਵਾਲੇ 25 ਸਾਲਾਂ ਦਾ ਰੋਡ ਮੈਪ ਆ, ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਆਪਣਾ ਮੁਲਕ, ਆਪਣੇ ਬੱਚਿਆਂ ਨੂੰ ਭਵਿੱਖ ਕੀ ਦੇ ਕੇ ਜਾਣਾ ਹੈ। ਚਲੋ, ਬਹੁਤ ਵਧੀਆ ਗੱਲ ਹੈ। ਅੱਜ ਸਾਰਿਆਂ ਨੂੰ ਇੱਕ ਬਹੁਤ ਵੱਡੀ ਕੰਗ੍ਰੈਚੁਲੇਸ਼ਨ, ਕਿਉਂਕਿ ਬੀਜੇਪੀ ਬਹੁਤ ਹੀ ਵੱਡੇ ਮਾਰਜਨ ਦੇ ਨਾਲ 340 ਸੀਟਾਂ ਦੇ ਨਾਲ ਇੰਡੀਆ ਦੇ ਵਿੱਚ ਜਿੱਤੀ ਹੈ। ਔਰ ਆਦੇ ਤੋਂ ਕਿੰਨੀ ਵਧੀਆ ਮੋਦੀ ਸਾਹਿਬ ਦਾ ਲਗਾਇਆ। ਕੈਮਰਾਮੈਨ ਚੰਦ ਜੀ ਦੇ ਨਾਲ ਗੋਬਿੰਦ ਰਾਏ, ਇੰਡੋਸ ਟੀਵੀ।